ਭਾਗਾਂ ਵਾਲੀ ਧੀ ਮੇਰੀ ਭਾਗਾਂ ਵਾਲੀ। ਅੱਬਾ ਖੈਰ ਆ, ਅੱਜ ਤੇ ਬੜੀਆਂ ਤਾਰੀਫਾਂ ਕਰ ਰਿਹਾ ਧੀ ਦੀਆਂ ਤੂੰ। ਐਵੇਂ ਨੇ ਕਿਸੇ ਨੇ ਕਿਹਾ ਓਏ ਨੋ ਹੋਵੇ ਨਾ ਜਿਹੜੀ ਚੰਗੀ ਨਸਲ ਵਾਲੀ, ਓਏ ਉਹ ਪੈਰਾਂ ਨਾਲ ਰਿਜਕ ਲੈ ਆਉਂਦੀ ਆ ਘਰਾਂ ਦੇ ਵਿੱਚ। ਅੱਬਾ ਹਾਂ। ਤੇ ਸਮਝ ਨਹੀਂ ਆਉਂਦੀ, ਰੋਜ਼ ਤੂੰ ਨਾ 7 ਚਾਲੀਆਂ ਤੇ ਮੇਰੀ ਤਾਰੀਫ ਕਰਦਾ, ਅੱਜ ਤੇ ਤੂੰ ਟਾਈਮ ਨਾਲ ਸ਼ੁਰੂ ਹੋਇਆ। ਅੱਬਾ ਪਤਾ ਨਹੀਂ ਕੀ ਗੱਲ ਵਾ। ਓ ਕਾਕੀ ਮੈਂ ਤਾਰੀਫਾਂ ਤਾਂ ਰੋਜ਼ ਹੀ ਕਰਦਾ ਵਾਂ, ਲੇਕਿਨ ਮੇਰੀ ਗੱਲ ਸੁਣ ਲਾ। ਹਾਂਜੀ। ਧੀਏ ਮੇਰੀਏ, ਤੇਰੇ ਵਰਗੀ ਧੀ ਨਹੀਂ ਮੈਨੂੰ ਮਿਲਣੀ। ਉਹ ਮੈਂ ਤੇ ਇਸ ਗੱਲੋਂ ਹੈਰਾਨ ਹੋਇਆ, ਤੂੰ ਮੇਰੀ ਨੂੰਹ ਕਿਉਂ ਮੇਰੀ ਧੀ ਹੋਣੀ ਚਾਹੀਦੀ ਸੀ। ਅੱਬਾ ਜੇ ਚੰਗੇ ਸਹੁਰੇ ਹੋਣ ਤੇ ਨੌਵਾਂ ਨੂੰ ਧੀਆਂ ਦਾ ਨਾਂ ਰੱਖਦੇ ਆ। ਆਏ ਲੇਕਿਨ ਅੱਬਾ ਇੱਕ ਗੱਲ ਸੁਣ ਲੈ ਮੇਰੀ, ਆ ਤੇਰਾ ਪੁੱਤ ਨਕੰਮਾ ਹੀ ਹੋ, ਠੀਕ ਹੈ ਨਾ। ਵੇਖ ਨਾ ਪੱਠੇ ਵੀ ਮੈਨੂੰ ਵੱਢਣੇ ਪੈਂਦੇ, ਇਹੀ ਮੈਂ ਕਿਤੇ ਚੰਗਿਆਂ ਦੇ ਘਰ ਗਈ ਹੁੰਦੀ, ਅਗਲੇ ਮੈਨੂੰ ਪਰਦੇ ਚ ਪਾਉਂਦੇ। ਉਹ ਸਾਰੀ ਦਿਹਾੜੀ ਉੱਥੇ ਟੂਬਲ ਤੇ ਲੁੱਡੋ ਖੇਲਦਾ ਵਾ ਜਾਂ ਨਹਿਰ ਤੇ ਜਾ ਕੇ ਏਡਾ ਖੱਡਾ ਖੇਲਦਾ। ਉਹ ਕਰਦਾ ਕੀ ਆ ਤੇਰਾ ਨਕੰਮਾ ਪੁੱਤ? ਇਹ ਪਾਣੀ ਦੇ ਕੋਲ ਹੀ ਰਹਿੰਦਾ, ਮੈਨੂੰ ਲੱਗਦਾ ਮੇਰਾ ਮੁੰਡਾ ਕਿ ਡੱਡੂ ਆ। ਪਤਾ ਨਹੀਂ ਕਦੀ ਟੂਬਲ ਤੇ ਹੁੰਦਾ, ਕਦੀ ਨਹਿਰ ਤੇ ਹੁੰਦਾ। ਤੂੰ ਹੀ ਉਹਦਾ ਅੱਬੂ ਆ, ਤੈਨੂੰ ਪਤਾ ਹੋਏਗਾ ਡੱਡੂ ਆ ਕਿ ਕੀ ਆ। ਓਏ ਮੇਰੀ ਗੱਲ ਸੁਣ ਲੈ ਕੁੜੀਏ, ਤੂੰ ਸੱਚ ਕਹਿਣ ਡਈ ਆ। ਓਏ ਨਕੰਮਾ ਆ, ਕੋਈ ਕੰਮ ਨਹੀਂ ਕਰਦਾ। ਤੇ ਅੱਬਾ ਤੈਨੂੰ ਜੇ ਪਤਾ ਸੀ ਕੰਮ ਨਹੀਂ ਕਰਦਾ ਤੇ ਮੇਰੇ ਪੱਲੇ ਕਿਉਂ ਬੰਨ ਦਿੱਤਾ ਰੰਡੀ ਦੇ? ਮੇਰੇ ਪੱਲੇ ਕਿਉਂ ਬੰਨ ਦਿੱਤਾ ਈ? ਹਾਏ ਹਾਏ, ਓ ਕਿਉਂ ਵੀ ਦਿਲ ਹੌਲਾ ਕਰਨ ਡਈ ਆ ਤੂੰ? ਕਦੀ ਨਹੀਂ ਸ਼ਾਮ ਤੋਂ ਪਹਿਲਾਂ ਘਰ ਆਇਆ, ਬਿੱਲੇ ਤਰ੍ਹਾਂ ਘਰ ਆਉਂਦਾ, ਬਿੱਲੇ ਤਰ੍ਹਾਂ ਲੋਕ ਕੇ। ਕਈ ਵਾਰੀ ਮੈਂ ਬੂਹਾ ਨਹੀਂ ਖੋਲਿਆ, ਕੰਨ ਟੱਪ ਕੇ ਘਰ ਆਇਆ ਬੜਿਆ। ਓਏ ਨਹੀਂ ਨਹੀਂ, ਇਹੀ ਕਿਤੇ ਕੰਮ ਵਾਲਾ ਹੋਵੇ ਤੇ ਉਹਨੂੰ ਮੈਂ ਡੀਕਾਂ, ਉਹਦੇ ਵਾਸਤੇ ਮੈਂ ਕੁਝ ਪਕਾਵਾਂ, ਬਣਾਵਾਂ, ਖਵਾਵਾਂ ਉਹਨੂੰ ਮਰ ਜਾਣੇ ਨੂੰ। ਓ ਪੁੱਤ ਪਤਾ ਕੀ ਗੱਲ ਆ ਮੇਰੀ ਧੀਏ, ਓ ਤੂੰ ਤਾਂ ਆਪ ਚੰਗਿਆਂ ਦੀ ਧੀ ਆ, ਤੈਨੂੰ ਪਤਾ ਹੀ ਨਹੀਂ ਹੈਗਾ। ਕਦੀ ਤੇ ਰਹਿਣ ਦੀ ਅੱਬਾ, ਨਹੀਂ ਤੇ ਕਦੋਂ ਦੀ ਇਹਨੂੰ ਮੈਂ ਕੰਡ ਨਾ ਕਰ ਜਾਂਦੀ। ਨਹੀਂ ਕੰਡ ਕਾਹਦੇ ਲਈ ਕਰਨੀ, ਅੱਲਾ ਰਹਿਮ ਕਰੇ। ਕੰਮ ਉਹ ਕਰਦਾ ਨਹੀਂ, ਤਬੀਅਤ ਉਹਦੀ ਕਿੰਨੀ ਖਰਾਬ ਆ। ਨਹੀਂ ਪੁੱਤ ਮੇਰਾ ਹੈਗਾ ਇਦਾਂ ਦਾ, ਸਾਦਾ ਜਿਹਾ ਹੀ ਆ। ਸਾਦਾ ਵਾ? ਹਾਏ ਏਡੇ ਗੂੜੇ ਰੰਗ ਦਾ ਸਾਦਾ ਇਦਾਂ ਦਾ ਹੁੰਦਾ ਅੱਬਾ? ਓਏ ਸਾਦਾ ਹੀ ਆ ਪੁੱਤ। ਸਾਦਾ ਤਾਂ ਮੇਰਾ ਹੈ ਗੰਦਪੀ ਜਿਹਾ ਰੰਗ ਹੁੰਦਾ ਉਹਦਾ। ਉਹਨੂੰ ਕਿਹਾ ਸੀ ਪੜ੍ਹ ਲਾ, ਨਹੀਂ ਪੜ੍ਹਿਆ। ਸਿਰ ਮੈਨੂੰ ਅੱਬਾ ਇਹ ਦੱਸ ਤੂੰ ਅੱਜ ਮੇਰੀਆਂ ਤਾਰੀਫਾਂ ਇੰਨੀਆਂ ਕਿਉਂ ਕਰ ਰਿਹਾ ਵਾਂ? ਤਾਰੀਫਾਂ ਪੁੱਤ ਮੈਂ ਕਾਹਦੀਆਂ ਕਰਨੀਆਂ? ਹਾਂ। ਤਾਰੀਫ ਤਾਂ ਉਹ ਸੋਹਣੇ ਰੱਬ ਦੀ ਆ, ਜਿਹਨੇ ਜਹਾਨ ਬਣਾਇਆ, ਜਿਹਨੇ ਤੈਨੂੰ ਮੇਰੀ ਨੂੰਹ ਬਣਾਇਆ, ਜਿਹਨੇ ਉਹਨੂੰ ਮੇਰਾ ਪੁੱਤ ਬਣਾਇਆ ਬਦਕਿਸਮਤੀ ਦੇ ਨਾਲ। ਬਸ ਪੁੱਤ ਗੱਲ ਪਤਾ ਕੀ ਮੈਂ ਸੁਣਿਆ ਸੀ ਕਾਕੀ, ਮੈਂ ਸੁਣਿਆ ਸੀ ਇਹ ਤੇਰਾ ਪਿਓ ਸੁਣਿਆ ਉਹ ਜਾਇਦਾਦ ਜੂਦਾਦ ਵੰਡਣ ਡਿਆ ਸੀ ਆਪਣੇ ਮੁੰਡਿਆਂ ਦੇ। ਆਹੋ ਵੰਡਤਾਂ ਪਾਈਆਂ ਉਹਨੇ, ਭਰਾਵਾਂ ਮੇਰਿਆਂ ਨੂੰ ਦਿੱਤੀਆਂ ਜ਼ਮੀਨਾਂ। ਮੇਰੀਆਂ 2 ਭੈਣਾਂ ਜਿਹੜੀਆਂ ਤਾਂ ਪੱਕਰ ਵਿਆਹੀਆਂ, ਉਹਨਾਂ ਨੂੰ ਵੀ ਦਿੱਤੀਆਂ ਸੀ। ਹਾਂ ਮੈਂ ਵੀ ਪੁੱਤ ਤੈਨੂੰ ਵੀ ਯਾਦ ਹੀ ਕਰਾਉਣ ਡਿਆ ਸੀ, ਤੇ ਜਾ ਆਪਣਾ ਤੂੰ ਵੀ ਜਾ ਕੇ ਹਿੱਸਾ ਲਾਇਆ। ਉਹ ਚਲੋ ਵੀ ਉਹ ਜਦੋਂ ਜ਼ਿਮੀਦਾਰ ਬੰਦਾ ਬਣ ਜਾਂਦਾ ਨਾ, ਜ਼ਮੀਨਾਂ ਕੋਲ ਇਹਨਾਂ ਬੰਦਾ ਆਰੇ ਲੱਗ ਜਾਂਦਾ ਹੁੰਦਾ। ਮੈਂ ਵੀ ਕਹਿੰਨੀ ਅੱਗੇ ਮੈਂ ਪੱਠੇ ਵੱਢਣ ਕੱਲੀ ਆਉਣੀ, ਕਦੀ ਅੱਬਾ ਤੂੰ ਨਾਲ ਨਹੀਂ ਆਇਆ ਮੇਰੇ। ਹੈ ਅੱਜ ਤੇਰਾ ਦਿਲ ਕਰਦਾ ਸੀ ਇਹ ਜ਼ਮੀਨ ਵਾਲੀ ਗੱਲ ਕਰਨ ਨੂੰ, ਤਾਂ ਤੂੰ ਮੇਰੇ ਨਾਲ ਇੱਥੇ ਪੈਲੀਆਂ 'ਚ ਸੇਕ 'ਚ ਬੈਠਾ। ਇੰਨੀ ਹੁਮ 'ਚ ਤੇ ਤੂੰ ਬਹਿੰਦਾ ਹੀ ਨਹੀਂ। ਹੈ ਵੀ ਅੱਬਾ ਮੈਂ ਵਿਆਹੀ ਤੇਰੇ ਨਾਲ ਆਈ ਆ ਕਿ ਤੇਰੇ ਮੁੰਡੇ ਨਾਲ? ਸਾਰੀ ਦਿਹਾੜੀ ਘਰ ਨਹੀਂ ਵੜਦਾ, ਮੈਂ ਤੇਰੀ ਖਿਦਮਤ ਕਰਦੀ ਰਹਿਨੀ। ਰਾਤ ਨੂੰ ਚੋਰਾਂ ਤਰ੍ਹਾਂ ਸੌਂਦਾ ਵਾ, ਚੋਰਾਂ ਤਰ੍ਹਾਂ ਉੱਠ ਕੇ ਚੱਲ ਜਾਂਦਾ, ਮੇਰੇ ਤੇ ਮੱਥਾ ਹੀ ਨਹੀਂ ਲੱਗਦਾ ਉਹ। ਹੈ ਉਹਨੂੰ ਜਾਇਦਾਦ ਲਿਆ ਦੇਵਾਂ? ਮੇਰੇ ਵੀਰਾਂ ਨੇ ਨਹੀਂ ਦੇਣੀ ਜਾਇਦਾਦ ਅੱਬਾ। ਹਾਂ ਇਹ ਤਾਂ ਗੱਲ ਤੂੰ ਰਹਿਣ ਦੇ, ਦੇਣੀ ਨਹੀਂ। ਉਹ ਲੋਕੀ ਧੀਆਂ ਨੂੰ ਹਿੱਸਾ ਦਿੰਦੇ ਹੀ ਆ, ਉਹ ਤਾਂ ਦੇਣਾ ਪੈਂਦਾ, ਤੇ ਸ਼ਰਈ ਹੱਕ ਆ ਅੱਬਾ, ਦੇਣਾ ਹੀ ਆ। ਅੱਗੋਂ ਹਿੱਸਾ ਲੈਣ ਵਾਲੀਆਂ ਵੀ ਤੇ ਸ਼ਕਲਾਂ ਹੋਣ ਨਾ। ਪੁੱਤ ਤੇਰਾ ਕੰਮ ਤੇ ਨਹੀਂ ਜਾਂਦਾ, ਤੂੰ ਕਿਸੇ ਨੂੰ ਬਾਹਰ ਮਿਲਦਾ ਨਹੀਂ, ਸਾਰੀ ਦਿਹਾੜੀ ਖੰਘ ਕੇ ਤੂੰ ਪਾਵਿਆਂ ਤੇ ਇੰਜ ਕਢਾਈ ਕੀਤੀ ਥੁੱਕ ਕੇ। ਕੀ ਸ਼ਕਲਾਂ ਹੈ? ਸਾਡੀਆਂ ਸ਼ਕਲਾਂ ਨਹੀਂ ਗੀਆਂ, ਉਹਨਾਂ ਦੀਆਂ ਹੈਗੀਆਂ ਸ਼ਕਲਾਂ ਦੇਣ ਵਾਲੀਆਂ। ਤੇ ਜ਼ਮੀਨਾਂ ਵਾਲੇ ਵੀ ਤੇ ਉਹੀ ਆ ਅੱਬਾ, ਤੁਹਾਡੇ ਕੋਲ ਹੈ ਕੁਝ? ਆ ਇੱਕ ਤੁਹਾਡੇ ਕੋਲ ਹਵੇਲੀ ਆ ਤੇ ਇੱਕ ਛੋਟਾ ਜਿਹਾ ਘਰ ਵਾ। ਪੁੱਤ ਮੈਂ ਝਾੜੂ ਦੇਣ ਲੱਗੀ ਦੀਆਂ ਮੇਰੀਆਂ ਪਸਲੀਆਂ ਵੱਜਦੀਆਂ ਕੰਧ ਦੇ ਵਿੱਚ, ਇੰਨਾ ਕੁ ਘਰ ਵਾ ਤੁਹਾਡਾ। ਉਹ ਮੇਰੇ ਕਹਿਣ ਦਾ ਮਕਸਦ ਪੁੱਤ ਆ, ਉਹ ਚਲੋ 4 ਪੈਲੀਆਂ ਉਹਨੂੰ ਮਿਲ ਜਾਣਗੀਆਂ, ਉਹ ਚਲ ਭਾਈ ਬੀਜੀ ਕਰੂਗਾ, ਆਰੇ ਲੱਗ ਜਾਊਗਾ, ਜਾਂ ਤੁਹਾਡੇ ਬੱਚਿਆਂ ਦਾ ਕੁਝ ਬਣ ਜਾਊਗਾ। ਅੱਛਾ ਮੈਂ ਇਹ ਗੱਲ ਕਰਦਾ, ਇਹ ਸੋਚ ਅੱਬਾ ਤੈਨੂੰ ਨਹੀਂ ਸੀ ਤੇਰੇ ਬੱਚਿਆਂ ਦਾ ਕੁਝ ਬਣੇ? ਤੂੰ ਵੀ ਸਾਰੀ ਉਮਰ ਵਿਹਲਾ ਰਿਹਾ ਵਾ, ਆ ਜਿਹੜੀ ਪੁਰਖਾਂ 'ਚੋਂ ਆ ਗਈ ਜਾਇਦਾਦ ਤੱਕੋ ਆ ਗਈ, ਅੱਗੋਂ ਤੁਹਾਡੇ ਕੋਲ ਕੀ ਆ ਦੱਸੋ ਮੈਨੂੰ? ਹਾਂ ਨਹੀਂ ਗੱਲ ਤਾਂ ਤੇਰੀ ਸਹੀ ਆ। ਆ ਵੇਖ ਲਾ ਅੱਬਾ, ਉਹਨੂੰ ਪਤਾ ਨਹੀਂ ਸ਼ਾਮ ਨੂੰ ਬੱਕਰੀਆਂ ਦੇ ਪੱਠੇ ਲਿਆਉਣੇ, ਹਜੇ ਤੱਕ ਨਹੀਂ ਵੜਿਆ ਹੈਗਾ ਉਹ। ਅੱਬਾ ਜੀ ਤੁਸੀਂ ਵੀ ਇੱਥੇ ਬੈਠੇ ਆ? ਹੈਲੋ, ਤੇ ਤੁਸੀਂ ਕਿੱਥੋਂ ਆਏ ਹੈ? ਤੈਨੂੰ ਪਤਾ ਨਹੀਂ ਹੈਗਾ ਸੀ ਮੈਂ ਕਿਤੇ ਜਾਣਾ? ਕੱਪੜੇ ਵੀ ਨਹੀਂ ਮੇਰੇ, ਸਲਵਾਰ ਹੋਰ, ਕਮੀਜ਼ ਹੋਰ, ਜੁੱਤੀ ਹੋਰ। ਹਾਏ ਮੈਂ ਮਰ ਗਈ ਅੱਬਾ, ਵੇਖ ਲਾ ਸਲਵਾਰ ਵੀ ਮੇਰੀ ਪਾ ਕੇ ਚਲਾ ਗਿਆ। ਉਹ ਤੂੰ ਕਿਤੇ ਕਚਹਿਰੀਆਂ ਜਾਣਾ ਸੀ, ਉਹ ਤੂੰ ਇੱਥੇ ਦੋਸਤਾਂ ਫੰਟਰਾਂ 'ਚ ਬਹਿਣਾ ਸੀ ਜਾ ਕੇ। ਅੱਬਾ ਜੀ ਤੁਸੀਂ ਤਾਂ ਕਮ ਸੇ ਕਮ ਉਹਨੂੰ ਸਮਝਾਇਆ ਕਰੋ ਕਿ ਮੈਨੂੰ ਵੀ ਕਿਤੇ ਕੰਮ ਹੁੰਦਾ ਵਾ। ਤੈਨੂੰ ਬੜੇ ਕੰਮ ਆ ਅੱਬਾ, ਰੋਜ਼ ਇਹਨੂੰ ਕੰਮ ਹੁੰਦਾ, ਸਵੇਰੇ 7 ਵਜੇ ਜਾਂਦਾ, ਮੇਰੇ ਹੱਥੋਂ ਲੱਸੀ ਪੀ ਕੇ ਤੇ ਰਾਤ ਨੂੰ ਵੜਦਾ ਜੇ। ਅੱਬਾ ਪੱਠੇ ਤੂੰ ਵੱਢ ਲੈਣੇ ਸੀ, ਇਹ ਘਰ ਹਾਂਡੀ ਰੋਟੀ ਕਰ ਲੈਂਦੀ। ਮੈਂ ਪੱਠੇ ਕਿੱਥੇ ਵੱਢਦਾ, ਮੇਰੇ ਤਾਂ ਪੱਠੇ ਕੰਮ ਹੀ ਨਹੀਂ ਕਰਦੇ। ਹੈਲੋ,
ਨਾ ਇਹਦੇ ਪੱਠੇ ਕੰਮ ਕਰਦੇ ਨਾ ਇਹਦੀ ਔਲਾਦ ਕੰਮ ਕਰਨ ਦੇਈ ਨਾ ਇਹਨੇ ਸਾਰੀ ਉਮਰ ਕੰਮ ਕੀਤਾ ਉਹ ਵਾ ਬਹਿ ਜਾਣੀ ਆਰਾਮ ਨਾਲ, ਤੂੰ ਕਰਦੀ ਕੰਮ ਸਾਰਾ। ਤੇ ਸਾਰੇ ਘਰ ਦੇ ਕੰਮ ਮੈਂ ਕਰਦੀ ਆ ਕਰਨਾ ਝਾੜ ਨੀ। ਚੁੰਬਾ ਮੈਂ ਕਰਦੀ ਆ ਜੇ ਕੱਪੜੇ ਧੋਤੇ ਮਸ਼ੀਨ ਲਾਈ ਸੀ ਮੈਂ ਅੰਤਰ ਜਾਣੀ ਦਾ ਬੈਲਟ ਪਵਾ ਦੋ ਕਈ ਵਾਰੀ ਤੇ ਤੁਹਾਨੂੰ ਕਰਨੇ ਨਹੀਂ ਸੀ 8 ਲੱਖ ਰੁਪਇਆ ਵਿਆਹ ਤੇ ਕਦਰ ਲਈ ਲਾਇਆ ਵਾ, ਕੰਮ ਕਰਾਉਣ ਲਈ ਲਾਇਆ ਵਾ। ਓਏ ਮੈਂ ਸਦਕੇ ਜਾਵਾਂ ਵੇ ਜਹਾਜ਼ ਤੇ ਵਿਆਹੁਣਾ ਆਇਆ ਸੀ ਮੈਨੂੰ ਤੂੰ 8 ਲੱਖ ਕਾਹਦਾ ਲਾਇਆ ਕਾਰ ਵੀ ਤੁਸੀਂ ਉਹ ਲਿਆਂਦੀ ਜਿਹਦਾ ਵਾਪਸੀ ਤੇ ਤੇਲ ਮੁੱਕ ਗਿਆ ਉਹ ਜਾ ਕੰਮ ਕਰ, 8 ਲੱਖ ਰੁਪਇਆ ਮੇਰੇ ਵਿਆਹ ਤੇ ਲੱਗਾ ਵਾ। ਵੀ 8 ਲੱਖ ਕਾਹਦਾ ਲੱਗ ਗਿਆ ਤੁਸੀਂ ਬੜਾ ਮੈਨੂੰ ਜਹਾਜ਼ ਤੇ ਵਿਆਹੁਣ ਆਏ ਸੀ ਅੱਬਾ ਹੈ ਜੀ ਨੂੰ ਦੱਸੋ ਕਿ ਕਿਹੜਾ ਫਨਕਾਰ ਹੈ ਜਿਹੜਾ ਮੇਰੇ ਵਿਆਹ ਤੇ ਨਹੀਂ ਨੱਚਿਆ ਹੈਂ? ਹੈਗਾ। ਸੈਮਾ, ਰੀਮਾ, ਮਹਿਕ ਮਲਕ, ਮਧੂਰੀ ਇੰਜ ਕਰਕੇ ਛੱਟੇ ਲਾਏ ਮੇਰੇ ਅੱਬੇ ਨੇ। ਹਾਂਜੀ ਜਾਣਦੀ ਮੈਂ ਸਾਰੀਆਂ ਫਨਕਾਰਾਂ ਨੂੰ ਹਾਂ। ਹੈ ਕੋਈ ਫਨਕਾਰ ਨਹੀਂ ਸੀ ਵਰੀ ਵੱਡੀ LCD ਲਾਈ ਸੀ ਤੁਸੀਂ ਵਿਆਹ ਤੇ ਸਾਰੀ ਰਾਤ ਪਰੌਣੇ ਜਾਗਦੇ ਰਹੇ ਪਹਿਲੀ ਰਾਤ ਹੀ ਮੈਨੂੰ ਕਹਿਤਾ ਚਾਹ ਪਿਲਾ ਇਹਨਾਂ ਨੂੰ ਸਾਰਿਆਂ ਉਹ ਨੂੰ ਤੇਰੀ ਵਜ੍ਹਾ ਸਾਰਾ ਖਾਨਦਾਨ ਸਾਡੇ ਤੇ ਥੂ ਥੂ ਕਰਦਾ ਕਿ ਐਡੀ ਜ਼ਬਾਨ ਵਾ ਬੁੱਢੀ ਦੀ। ਹੈ ਵੀ ਥੂ ਥੂ ਹੀ ਕਰਨਾ ਹੈ ਬਾਸ ਕਢਾਣ ਕੇ ਤੁਹਾਡੇ ਪਿਓ ਪੁੱਤ ਦੇ ਮੂੰਹ ਆ ਤੁਹਾਡੇ ਤੇ ਥੂ ਥੂ ਹੀ ਕਰਨਾ ਵਾ ਇਹ ਕਾਕੀ ਆਪਣੀ ਜ਼ਬਾਨ ਨੂੰ ਲਗਾਮ ਦੇ ਜ਼ਬਾਨ ਨੂੰ ਅੱਬਾ ਲਗਾਮ ਕਾਦੀ ਦਵਾਂ ਹੈ ਮੈਂ ਵਿਆਹ ਗਿਆ ਹੀ ਨਿਕਲ ਗਿਆ ਹੀ ਤੁਹਾਡੇ ਘਰ ਮੈਂ ਇਹਨਾਂ ਨੂੰ ਨਿਕਲ ਕੇ ਆ ਜਾਂਦੀ ਤੇ ਅਸੀਂ ਇਹਨਾਂ ਦਾ ਤੇਰੇ ਨਾਲ ਲੜਦੇ ਹੈ ਇੰਨਾ ਕੰਮ ਮੇਰੇ ਕੋਲੋਂ ਕਰਾਉਂਦੇ ਤੁਸੀਂ ਕਰਦਾ ਆ ਕਿੱਡਾ ਹੱਥਾ ਕੱਲੀ ਝਾੜੂ ਫੇਰਦੀ ਮੈਂ ਉੱਥੇ ਮੈਂ ਤੈਨੂੰ ਕਿਹਾ ਵੀ ਸੀ ਮੇਰਾ ਵਿਆਹ ਭੂਆ ਨਾਲ ਕਰ ਦੇ, ਇਹ ਆਪਣੇ ਭਰਾ ਨਾਲ ਨਾ ਕਰ ਤੂੰ। ਤੇ ਭੂਆ ਨੇ ਵੀ ਆਪਣੀ ਮਰਜ਼ੀ ਕੀਤੀ ਸੀ ਉਧਰ ਇਹ ਆਪਣੀ ਮਰਜ਼ੀ ਕਿਦਾਂ ਕਰ ਇਹ ਲੈਂਦਾ ਕਾਕੀ ਇਹ ਕੀ ਬਕਵਾਸ ਕਰਨ ਰਹੀ ਆ ਆ ਤੁਹਾਡੀ ਭੈਣ ਨੇ ਆਪਣੀ ਮਰਜ਼ੀ ਨਹੀਂ ਸੀ ਕੀਤੀ ਅੱਗੋਂ ਦੀਆਂ ਕੁੜੀਆਂ ਨੇ ਵੀ ਆਪਣੀ ਕਰਨੀ ਆ ਹਾਂ ਆ ਮੈਂ ਹੀ ਆ ਜਿਹੜੀ ਘੁੰਡ ਸੁੱਟ ਕੇ ਤੇ ਤੁਹਾਡੇ ਬੂਹੇ ਤੇ ਇੱਥੇ ਵਸਣ ਦਈ ਆ ਉਹ ਚਵਲਾ ਇਹਦੇ ਨਾਲ ਪਿਆਰ ਦੀਆਂ ਗੱਲਾਂ ਕਰ ਇਹਦੇ ਭਰਾਵਾਂ ਕੋਲੋਂ ਜਾਇਦਾਦ ਲੈਣੀ ਆ ਐਦਾਂ ਹੀ ਲੂਤੀਆਂ ਲਾਉਣਾ ਪਤਾ ਨਹੀਂ ਕੀ ਕਹੀ ਜਾਂਦਾ ਇਹਨੂੰ ਤੂੰ ਅੱਛਾ ਗੱਲ ਸੁਣ ਮੇਰੀ, ਕੀ ਸੁਣਾ ਤੇਰੀ ਮੈਂ ਗੱਲ ਹੈ ਇਹਨੂੰ ਕਿਤੇ ਫਰਾ ਡਰਾ ਕੇ ਲਿਆ ਚੱਲ ਇਹਨੂੰ ਚੱਲੀਏ। ਪਿੰਡ ਸ਼ਹਿਰ ਲੈ ਜਾ ਇਹਨੂੰ ਮੇਰੇ ਗਿੱਟੇ ਰਹਿ ਗਏ ਇੱਕ ਵਾਰੀ ਮੈਨੂੰ ਕਹਿੰਦਾ ਆ ਜਾ ਤੈਨੂੰ ਫਰਾਤ ਰਾਗ ਲਿਆਂਦਾ ਮੈਨੂੰ ਇਸ ਪਿੰਡ ਚ ਹੋਣਾ ਪਰਲੀ ਪਿੰਡ ਦੀ ਨੁੱਕਰ ਚੋਂ ਫਰਾ ਕੇ ਮੇਰੇ ਗਿੱਟਿਆਂ ਦੇ ਸੋਚ ਪਾ ਲਿਆਂਦੀ ਉਹ ਤੂੰ ਨਹਾ ਧੋ ਕੇ ਕੋਈ ਕੁੜੀਆਂ ਵਾਲਾ ਲਿਬਾਸ ਪਾ, ਮੈਂ ਤੈਨੂੰ ਉੱਥੇ ਕੋਹ ਨੂੰ ਲੈ ਕੇ ਜਾਵਾਂ, ਤੈਨੂੰ ਉੱਥੇ ਖਾਣੇ ਛਾਣੇ ਖਵਾ ਕੇ ਤੈਨੂੰ ਕੱਪੜਾ ਲੀੜਾ ਖਰੀਦ ਕੇ ਦਵਾਂ। ਆ ਕਾਕੀ ਓਏ। ਤੇਰਾ ਮੈਨੂੰ ਸਮਝ ਨਹੀਂ ਲੱਗਦੀ ਤੂੰ ਮੇਰੇ ਘਰ 'ਚ ਵਸਣ ਡਈ ਹੈ ਕਿ ਤੇਰਾ ਆਪਣਾ ਤੰਦੂਰ ਵਾ। ਹਾਏ ਮੈਂ ਮਰ ਗਈ ਆ ਫੈਸਲਾਬਾਦ ਜਿਹੜਾ ਕੋਈ ਨੂਰ ਹੈ ਜਿੱਥੇ ਆ 버ਗਰ ਫੈਮਲੀਆਂ ਹਾਂ ਹਾਂ ਉੱਥੇ ਕਿੰਨੇ ਵੜਨ ਦੇਣਾ ਤੈਨੂੰ ਹੈ ਕਿੰਨੇ ਵੜਨ ਦੇਣਾ ਤੈਨੂੰ ਹੈਗਾ ਇੱਕ ਬੰਦਾ ਮੈਂ ਤੇਰੇ ਮੂੰਹ ਤੇ ਕਰਾਉਂਗਾ। ਆ ਵੇਖਿਆ ਆਪਾਂ ਐਦਾਂ ਦਾ ਹੀ ਉਹ ਮੇਰੇ ਕਹਿੰਦਾ ਵਾ ਤਰੀ ਤਾਂ ਪੁੱਤ ਤੈਨੂੰ ਮੈਂ ਕਹਿਣਾ ਇਹਨੂੰ ਜਾਇਦਾਦ ਮਿਲ ਜਾਊ ਸੋਹਣਾ ਪੈਂਟ ਕੋਟ ਪਾ ਕੇ ਟਾਈ ਸ਼ਾਈ ਲਾ ਕੇ ਬਾਬੂ ਬਣ ਕੇ ਤੈਨੂੰ ਨਾਲ ਮੇਮ ਬਣਾ ਕੇ ਲੈ ਕੇ ਜਾਊਗਾ ਨਾਲ ਤੂੰ ਕਹਿ ਆਪਣੇ ਭਰਾਵਾਂ ਨੂੰ ਰੋਹ ਪਾ, ਤੂੰ ਕਹਿ ਮੇਰਾ ਬੰਦਾ ਵਾ, ਮੇਰੇ ਸਿਰ ਦਾ ਤਾਜ ਵਾ, ਇਹ ਕਿਹੜੀ ਗੱਲ ਆ? ਬੇ ਤਾਜ ਚੰਗਾ ਭਲਾ ਹੁੰਦਾ ਤੂੰ ਤੇ ਮੇਰੇ ਸਿਰ ਦਾ ਤਵਾ ਵਾ ਹੈ ਤੈਨੂੰ ਕਿੰਨੇ ਕਿਹਾ ਤੂੰ ਮੇਰੇ ਸਿਰ ਦਾ ਤਾਜ ਆ ਮੇਰੀ ਗੱਲ ਸੁਣ ਬਬਲੀ, ਸਾਡਾ ਉਹ ਤਾਂ ਵੇਖਦੀ ਪੈਂਟ ਕੋਟ ਜਿੰਨਾ ਮਰਜ਼ੀ ਬੋਲਾ ਅੱਬਾ ਮੂੰਹ ਤੇ ਇਹੀ ਰਹਿਣਾ ਉੱਤੇ ਉਹ ਕਾਕੀ ਇਹਦਾ ਹੁਣ ਤੈਨੂੰ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਹਾਏ ਅੱਬਾ ਤੁਹਾਨੂੰ ਕਿਹਾ ਢੋਲ ਗਿਆ ਸੀ ਤੁਸੀਂ ਕਾਲਾ ਸਾਬਣ ਪਾਤਾ ਗੱਲ 'ਚ ਉਹ ਮੇਰੀ ਇਹ ਮੈਂ ਜਾਨ ਕਿੱਦਾਂ ਦੇ ਵਜਾਵਾਂ? ਟੁੱਟੇ, ਮੇਰੀ ਜਾਨ ਦੇ ਟੁੱਟਦੇ, ਤੇਰੇ ਤੋਂ ਇਲਾਵਾ ਕੌਣ ਆ ਸਾਡਾ? ਕੋਈ ਨਹੀਂ ਦੇ ਕਿੰਨਾ ਪਿਆਰ ਕਰਦਾ ਤੇਰੇ ਨਾਲ ਕਿੰਨਾ ਕੋਈ ਨਹੀਂ ਪਿਆਰ ਕਰਦਾ ਇਹਦੀ ਜੇਬ 'ਚ ਟਕਾ ਨਹੀਂ ਹੋਣਾ ਇਹਨੇ ਹੁਣ ਹੀ ਮੈਨੂੰ ਸ਼ਾਮ ਨੂੰ ਕਹਿਣਾ ਭਰਾਵਾਂ ਕੋਲੋਂ ਪੈਸੇ ਮੰਗਾ ਕੁਛ ਨਹੀਂ ਇਹਦੀ ਮੈਂ- ਜੇਬ 'ਚ ਕਿਹੜੀ ਗੱਲ ਆ ਭਰਾਵਾਂ ਕੋਲੋਂ ਮੰਗਾ ਲੇਂਗੇ ਤਾਂ ਉਹ ਕਿਤੇ ਗਰੀਬ ਹੋਣ ਲੱਗੇ ਆ ਹਾਏ ਮੈਂ ਉਹਨਾਂ ਕੋਲੋਂ ਲਿਆ ਰਿਆ ਖਵਾਈ ਜਾਵਾਂ ਹੋਰ ਸਭ ਤੋਂ ਪਹਿਲੇ ਇਹ ਦੱਸੋ ਮੈਂ ਤੁਹਾਡੇ ਨਾਲ ਵੀ ਆਈ ਆ ਕਿ ਤੁਹਾਡੇ ਪੁੱਤ ਨਾਲ ਸਾਰੀ ਦਿਹਾੜੀ ਮੈਂ ਤੁਹਾਡੀ ਖਿਦਮਤ ਕਰਦੀ ਆ ਹੈ ਇਹ ਤਾਂ ਮੇਰੇ ਮੱਥੇ ਹੀ ਨਹੀਂ ਲੱਗਦਾ ਉਹ ਹੈਗਾ ਨੋਵਾ ਕਰਦੀਆਂ ਹੁੰਦੀਆਂ ਵਾ, ਤੂੰ ਮੇਰੀ ਬੇਗਮ ਆ, ਮੇਰੇ ਪਿਓ ਦੀ ਸੇਵਾ ਕਰਦੇ, ਚ ਕਿਹੜੀ ਗੱਲ ਆ? ਮੈਂ ਆਪਣੇ ਜਾਨ ਨੂੰ ਦੇਖੇ ਕਿਦਾਂ ਦੀ ਸੁਰਖੀ ਲੈ ਕੇ ਦੇਣੀ ਐ। ਹਾਂ ਲੈ ਪਤਾ ਨਹੀਂ ਕਿਹਦੀ ਮੈਨੂੰ ਚੋਰੀ ਸੁਰਖੀ ਲਾਤੀ ਮੈਂ ਬੁੱਲਾਂ ਤੇ ਲਾਈ ਅਲਰਜੀ ਹੋ ਗਈ ਮੈਂ ਬੋਲਣ ਜੋ ਓਏ ਨਹੀਂ ਪਤਾ ਨਹੀਂ ਆ ਤੈਨੂੰ ਵੱਡੇ ਸ਼ੋਰੂਮ 'ਚ ਲਿਆਊਗਾ ਉੱਥੇ ਲੈ ਤੇਰੀ ਮੈਨੂੰ ਧਵਾਉਣਾ ਵਾ ਸ਼ੋਰੂਮ 'ਚ ਮੈਂ ਹੁਣ ਹੁਣ ਜਿੱਦਣ- ਮਤਲਬ ਕਾਵਾਸਾਕੀ ਆ ਮੈਂ ਬੁੱਢੀਆਂ ਇਹਦੀ ਉਹ ਹੁਣ ਜਿੱਦਣ ਮੈਂ ਤੈਨੂੰ ਤੇਰੀ ਅੰਮੀ ਦੇ ਘਰ ਲੈ ਕੇ ਜਾਣਾ, ਪਹਿਲਾਂ ਤੈਨੂੰ ਪਾਰਲਰ 'ਚੋਂ ਤਿਆਰ ਕਰਕੇ ਹਾਂ। ਲਿਆਉਣਾ ਵਾ। ਕਾਹਤੋਂ ਲੈ। ਫਿਕਰ ਕਰਨ ਨਹੀਂ ਤੂੰ? ਮੈਂ ਦੁੱਧ ਮੱਖਣਾ ਦੀ ਭਲੀ ਮੈਨੂੰ ਲਾਲੀਆਂ ਦੀ ਲੋੜ ਆ ਬਾਬਾ ਹਾਂ ਨਹੀਂ ਇਹ ਤਾਂ ਤੇਰੀ ਗੱਲ ਸਹੀ ਆ ਕੁੜੀਆਂ ਦੇਖ ਲੇਕਿਨ ਜਾਇਦਾਦ ਦਾ ਨਾਂ ਨਾ ਮੇਰੇ ਅੱਗੇ ਲਵੋ ਉਹ ਨਹੀਂ ਮੈਂ ਉਹਨਾਂ ਚਿਕਰ ਲਿਆਉਣੀ ਜਿੰਨਾ ਚਿਕਰ ਇਹਨੇ ਕੋਈ ਕੰਮ ਨਾ ਕੀਤਾ ਦੁੱਧ ਜ਼ਿਆਦਾ ਜ਼ਿਆਦਾ ਨਹੀਂ ਲਿਆਉਣੀ ਨਹੀਂ ਲਿਆਉਣੀ ਨਹੀਂ ਲਿਆਉਣੀ ਨਹੀਂ ਲਿਆਉਣੀ ਨਹੀਂ ਲਿਆਉਣੀ ਨਹੀਂ ਲਿਆਉਣੀ ਲਾਨਤ ਆ ਤੇਰੇ ਖਾਨਦਾਨ ਤੇ ਆ ਤੇਰੇ ਜੰਮਣ ਵਾਲਾ ਤੇ ਲਾਨਤ ਆ ਤੇਰੇ ਤੇ ਬਾਤ ਤਮੀਜ਼ ਉਹ ਨਾ ਤੇ ਤਮੀਜ਼ ਨਾ ਤੇਰੇ ਤੇ ਮੇਰੀ ਗੱਲ ਸੁਣ ਲਾ ਉਹ ਤੂੰ ਵੀ ਬਾਹਰ ਲਾਨਤਾ ਇੱਕ ਦੋ ਇਹਨਾਂ ਤੇ ਉਹ ਤੂੰ ਹਿੱਸਾ ਨਹੀਂ ਆਪਣੇ ਭਰਾਵਾਂ ਕੋਲੋਂ ਮੰਗਣਾ? ਨਹੀਂ ਮੈਂ ਕਾਹਦੇ ਤੋਂ ਲਿਆਵਾਂ ਇਹ ਸਾਇਆ ਆਪ ਹੀ ਦੇ ਦੇਣਾ ਉਹਨਾਂ ਨੇ ਜਦੋਂ ਮੈਂ ਟਾਈਮ ਤੇਰੇ ਜੁੱਤੀਆਂ ਮਾਰ ਮਾਰ ਕੇ ਤੇਰੀ ਗੁੱਤ ਝਾੜ ਦੇਣੀ ਆ, ਜਾ ਉਹਨਾਂ ਨੂੰ ਜਾ ਕੇ ਕਹਿ ਅਸੀਂ ਬਣਾ ਤਾਂ ਸਾਡੀ ਦਾਤਰੀ ਇੱਥੇ ਦਾਤਰੀਆਂ ਲਈ ਇਹ ਫਿਰਦੀ ਆ। ਤੁਹਾਨੂੰ ਜਦੋਂ ਵੱਢਣੇ ਪਏ ਨਾ ਸਵੇਰੇ ਪੱਠੇ ਸ਼ਾਮ ਨੂੰ ਪੱਠੇ ਦੁਪਹਿਰ ਨੂੰ ਪੱਠੇ ਤੁਹਾਡੇ ਪੱਠਿਆਂ ਨੂੰ ਫੇਰ ਅਸੀਂ ਕੇ ਪੈਣੀ ਇੱਥੇ ਪੱਟੇ ਨਹੀਂ ਵੱਢਣੇ ਆ ਤੇਰੀ ਧੌਣ ਵੱਢਣੀ ਹੈ ਇੱਥੇ ਧੌਣ ਵੱਢਣੀ ਐਡੀ ਤੁਹਾਨੂੰ ਕਿਤੇ ਜਾਇਦਾਦ ਲਿਆ ਔਰਤਾਂ ਕੇ ਬੰਦਿਆਂ ਦੀ ਖਾਤਰ ਜਾਨ ਦੇ ਦਿੰਦੀਆਂ, ਬੜਾ ਕੁਝ ਕਰਦੀਆਂ ਵਾ। ਕਲਾਬਾਜੀ ਮਾਰਦੀਆਂ ਔਰਤਾਂ ਕੀ ਕਰਦੀਆਂ ਹੈ ਉਹ ਤੂੰ ਆਪਣੇ ਸਿਰ ਦੇ ਤਾਜ ਦੀ ਸਾਰਾ ਕੁਝ ਕਰਨਾ, ਤੈਨੂੰ ਕੀ? ਆ ਕਿਹੜਾ ਤਾਜ ਆ ਬਾਹ ਹੈ ਵੇਖਤੇ ਸੀ ਕਿਦਾ ਪੈਟਰੋਲ ਨਾਲ ਧੋਤਾ ਤਾਜ ਨੂੰ ਉਹ ਤਾਜ ਹੀ ਆ ਤੇਰਾ ਤਾਜ ਹੀ ਆ ਅੱਬਾ ਇਹਨੂੰ ਦੱਸ ਮੈਂ ਮੇਰਾ ਇੱਕੋ ਹੀ ਤਾਜ ਆ ਮੇਰੀ ਫੁੱਫੀ ਦਾ ਮੁੰਡਾ ਮਲਤਾਨ ਰਹਿੰਦਾ ਹੋਰ ਕੋਈ ਤਾਜ ਨਹੀਂ ਸਾਡਾ ਇਹਨੂੰ ਦੱਸ ਮੈਂ ਇਹਦਾ ਖੁਦਾ ਮਜਾਜੀ ਆ। ਨੋ ਮਜਾਜੀ ਖੁਦਾ ਹੁੰਦਾ ਏ ਲੈ ਅੱਬਾ ਜੀ ਨੂੰ ਲਫ਼ਜ਼ਾਂ ਦੀ ਤਰਤੀਬ ਨਹੀਂ ਉਹਨੂੰ ਘਰ ਕਿੱਦਾਂ ਵਸਾਉਣਾ ਹੁੰਦਾ ਕਾਕੀ ਹੈ ਮੇਰੀ ਗੱਲ ਸੁਣ ਲਾ
ਆਪਣੇ ਭਰਾਵਾਂ ਨੂੰ ਫੋਨ ਕਰ ਕਿਉਂ ਮਰ ਗਿਆ ਮੇਰਾ ਸਹੁਰਾ ਮਰ ਗਿਆ ਉਹਨਾਂ ਨੇ ਕੀ ਸਾਨੂੰ ਮਾਰਨਾ ਯਾਰ ਨੂੰ ਹੱਥ ਮਾਰ ਤੂੰ ਮੇਰੇ ਪਿਓ ਨੂੰ ਮਾਰਨ ਡਈ ਆ ਉਹਨੂੰ ਜਾ ਕੇ ਫੋਨ ਕਰ ਉਹ ਮਾਤਾ ਹੋ ਗਏ ਆ ਉਹ ਜਿਹੜੇ ਤੈਨੂੰ ਜਾਇਦਾਦ ਨਹੀਂ ਦੇਂਦਾ ਉਹ ਮਰ ਗਿਆ ਤੇਰੇ ਲੋ ਮੇਰੇ ਤਾਂ ਉਹ ਘਟਿਆ ਜੇ ਤੈਨੂੰ ਦੇਣ ਕੱਖ ਨਹੀਂ ਦੇਈ ਮਰਨ ਦਾ ਬੜਾ ਦੁੱਖ ਕੀਤਾ ਤੇ ਜਦੋਂ ਸਾਰੀ ਦਿਹਾੜੀ ਸੇਵਾ ਕਰਦੀ ਆ ਕਦੀ ਫੁੱਲ ਨਹੀਂ ਪਾਏ ਮੇਰੇ ਹਾਂ ਬੜੀ ਗੱਲ ਆ ਤੈਨੂੰ ਫੁੱਲ ਪਾਉਣੇ ਸ਼ੁਰੂ ਕਰ ਦਈਏ ਤੂੰ ਬੜਾ ਐਮਪੀ ਦਾ ਇਲੈਕਸ਼ਨ ਨਾ ਜਿੱਤੀ ਮੇਰੀ ਆ ਗੱਲ ਸੁਣ ਤੂੰ ਮੇਰੀ ਬੇਗਮ ਆ ਇਸ ਦੁਨੀਆ ਤੇ ਇਸੇ ਗੱਲ ਦਾ ਤੇ ਦੁੱਖ ਆ ਮੈਂ ਤੇਰੀ ਬੇਗਮ ਭਲਿਆ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਐ ਸਾਰੀ ਦਿਹਾੜੀ ਖੰਘਦਾ ਰਹਿੰਦਾ ਇਹਦੀ ਵਜ੍ਹਾ ਤੋਂ ਮੈਨੂੰ ਖੰਘ ਲੱਗ ਜਾਣੀ ਕਿਸੇ ਵੇਲੇ ਸਾਡੇ ਘਰ ਕਿਹੜਾ ਖੰਗਦਾ ਇੰਨਾ ਨਹੀਂ ਤੇ ਹੋਰ ਤੂੰ ਕੀ ਆ ਮੈਂ ਤਾਂ ਐਕਸਰਸਾਈਜ਼ ਕਰਨੇ ਆ ਨਾ ਗਲੇ ਦੀ ਕਰਦਾ ਇੱਥੇ ਚੁੱਪ ਕਰਕੇ ਜਾਇਦਾਦ ਦੇ ਕਾਗਜ਼ ਲਿਖਾ ਲਿਆ ਤੇ ਚੰਗੀ ਰਹੇਗੀ ਆ ਭਲੀਏ ਜਿਹੜਾ ਬਣਦਾ ਹਿੱਸਾ ਤੂੰ ਆਪਣਾ ਹਿੱਸਾ ਲੈ ਆਪਾਂ ਦੋਵੇਂ ਮੀਆਂ ਬੀਵੀ ਨਾਲ ਸਾਡੇ ਪਿਓ ਵਾਸਤੇ ਕਰਾਚੀ ਚੱਲਾਂਗੇ ਕਰਾਚੀ ਮੈਂ ਆਪਣੇ ਵੀਰਾਂ ਕੋਲੋਂ ਕਿੱਦਾਂ ਹਿੱਸਾ ਲਿਆਵਾਂ ਅਗਲੇ ਕਹਿੰਦੇ ਨਾ ਪਿਓ ਦੀ ਕੋਈ ਜਾਇਦਾਦ ਆ ਪਿੱਛੇ ਨਾ ਮੁੰਡੇ ਦੀ ਹੈ ਇਹਦੀਆਂ ਪਿੰਡ 'ਚ ਰਿਪੋਰਟਾਂ ਜਾਂਦੀਆਂ ਵਾ ਕਿ ਸਾਈ ਦਿਹਾੜੀ ਉੱਥੇ ਨਹਿਰ ਤੇ ਰਹਿੰਦਾ ਮੁੰਡਿਆਂ ਛੜਿਆਂ ਨਾਲ ਨਹਾ ਧੂ ਕੇ ਘਰ ਆ ਜਾਂਦਾ ਤੂੰ ਸਾਰੇ ਭਰਾ ਮੇਰੇ ਜਾਣਦੇ ਤੂੰ ਤੈਨੂੰ ਉਹਨਾਂ ਨੂੰ ਕਹਿ ਤੂੰ ਕਹ ਮੇਰੇ ਸਿਰ ਦਾ ਤਾਜ ਵਾ ਮੈਨੂੰ ਮੇਰਾ ਹਿੱਸਾ ਦਿਓ ਗੱਲ ਖਤਮ ਅਗਲੇ ਕਹਿੰਦੇ ਆ ਤਾਜ ਲੋਹੇ ਲੈ ਲੈਣ ਵਾਲੇ ਨੂੰ ਵੇਚ ਦੇਣਾ ਤੇਰਾ ਅਸੀਂ ਐਡਾ ਸਿਰ ਦਾ ਤਾਜ ਤੂੰ ਉਦੋਂ ਬਣੇਗਾ ਜਦੋਂ ਕਮਾ ਕੇ ਲਿਆਏਗਾ ਮੇਰੀ ਇੱਕ ਗੱਲ ਬੁੜੀਆਂ ਦਿਖਾਵਾਂ ਬੁੜੀਆਂ ਨਸ਼ਈ ਵੀ ਬੰਦੇ ਹੈਗੇ ਆ ਜਵਾਰੀਏ ਵੀ ਆ ਫੇਰ ਵੀ ਵਸ ਕੇ ਦਿਖਾਉਣ ਲਈਆਂ ਵਾ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਜੇ ਤੂੰ ਬਾ ਮੈਨੂੰ ਹੱਥ ਕਿੱਦਾਂ ਲਾਉਣਾ ਤੂੰ ਜਾਇਦਾਦ ਨਾ ਲੈਂਦੀ ਤੇ ਆ ਦਾਤਰੀ ਦੇਖ ਲਾ ਇਹ ਮੈਂ ਤੇਜ਼ ਵੀ ਨਹੀਂ ਕਰਾਉਣੀ ਇਹ ਮੈਂ ਤੇਰੇ ਇੱਥੇ ਵੇਰ ਨਹੀਂ ਲਗਾ ਤੇ ਅੱਬਾ ਮੇਰੀ ਸੁਣ ਲੈ ਗੱਲ ਇਹ ਮੈਂ ਸਿਰ ਸੁੱਟ ਕੇ ਵਸਣ ਨਹੀਂ ਆ ਤੇ ਬੜੀ ਗੱਲ ਆ ਕਿ ਦਾਤਰੀ ਨੂੰ ਤੇ ਇੱਕ ਪਾਸੇ ਦੰਦੇ ਆ ਤੇ ਤੁਹਾਡੀ ਨੂੰ ਉਹਨੂੰ ਦੋਨਾਂ ਪਾਸੇ ਦੰਦੇ ਜੇ ਮੈਂ ਕਿ ਮੁੱਖ ਤੋੜ ਕੇ ਖਾਲੀ ਦੰਦੇ ਵੇਚ ਕੱਢਣੇ ਤੂੰ ਮੈਨੂੰ ਜਾਣਦੀ ਨਹੀਂ ਉਹਦੇ ਫੱਬਾ ਕੁੱਟਣੀਆਂ ਤੂੰ ਸਾਨੂੰ ਜਾਣਦੀ ਨਹੀਂ ਅਸੀਂ ਤੂੰ ਮੇਰੇ ਇੱਥੇ ਪੈਲੀਆਂ 'ਚ ਮੇਰੇ ਕੋਲ ਮਾਰ ਖਾਏਂਗੀ ਹੁਣ ਬਈ ਤੇ ਕੋ ਮਾਰੀਆ ਹੋਰ ਖਾਣ ਨੂੰ ਕੀ ਚੀਜ਼ ਹੈ ਹੈ ਘਰ ਦੇ ਵਿੱਚ ਵੇ ਬੇੜਾ ਗਰਕ ਹੋਇਆ ਆ ਰਾਤੀ ਮੈਂ ਭੜੋਲੇ 'ਚ ਦਾਣੇ ਲੈਣ ਲੱਗੀ ਵਿੱਚ ਚੂਹੇ ਨੇ ਦੰਦੀ ਵੱਢਤੀ ਉਹ ਕਹਿੰਦਾ ਇਹ 'ਚ ਰੱਖਿਆ ਕੁਛ ਜਿਹੜਾ ਖਿੱਚਣ ਦਾ ਜੇ ਬਾਹਰ ਨੂੰ ਨਾ ਮੇਰੀ ਗੱਲ ਥੋੜੇ ਜਿਹੇ ਤਾਂ ਪੈਸੇ ਬਣ ਜਾਣਗੇ 4-5 ਲੱਖ ਰੁਪਈਆ ਹੈਗਾ ਆਪਣਾ ਲੈ ਇੱਥੇ 4-5 ਲੱਖ ਕਿਤੇ 6 ਪੈਲੀਆਂ ਮੇਰੇ ਹਿੱਸੇ ਆਉਂਦੀਆਂ ਤੁਹਾਡੇ ਹੁਕਮ ਨਾਲ ਤੇ ਮੇਰੀਆਂ ਜਿੱਥੇ ਪੈਲੀਆਂ ਨਿਕਲਦੀਆਂ ਨਾਲ ਹੀ ਲਾਰੀ ਅੱਡਾ ਵਾ ਕਿਤੇ ਕਰੋੜਾਂ ਦੀ ਜ਼ਮੀਨ ਆ ਮੇਰੀ ਮੈਂ ਕਹਿੰਦਾ ਮੇਰੀ ਬੁੱਢੀ ਦੀ ਪੈਲੀਆਂ ਦਿਓ ਮੈਂ ਜਾਂਦਾ ਉੱਥੇ ਉਹ ਕਿਹੜੀਆਂ ਪੈਲੀਆਂ ਦਵੋ ਵੇ ਪਰੇ ਹੋ ਜਾਵੇ ਉਹ ਮੇਰੀ ਜਾਨ ਵਾ ਮੇਰੀ ਸ਼ਰੀਕੇ ਹਯਾਤ ਵਾ ਮੈਂ ਲੈ ਸਕਦਾ ਉਹਨਾਂ ਕੋਲੋਂ ਆ ਮੇਰੇ ਨੂੰ ਕੁਛ ਨਹੀਂ ਲੈਣਾ ਜਾਨ ਛਡਾਉਣੀ ਵਾ ਤੇਰੇ ਕੋਲੋਂ ਕਦੀ ਉਹਨਾਂ ਦੀ ਆਇਆਂ ਦੀ ਖਿਦਮਤ ਵੀ ਕੀਤੀ ਤੁਸੀਂ ਹੈ ਜਿਨ੍ਹਾਂ ਕੋਲੋਂ ਜ਼ਮੀਨ ਲੈਣ ਤੁਰ ਪਏ ਤੁਸੀਂ ਹਿੱਸਾ ਲੈਣ ਤੁਰ ਪਏ ਜੇ ਉਹ ਜਦੋਂ ਆਉਂਦੇ ਆ ਚਾਹ ਮਠਿਆਈਆਂ ਬਰਫੀਆਂ ਦੇ ਅੱਗੇ ਕਿਹੜੀਆਂ ਮਠਿਆਈਆਂ ਹੈ ਬੀੜਾ ਕਰਕੇ ਆ ਬੁੱਸੀਆਂ ਜਲੇਬੀਆਂ ਪਤਾ ਨਹੀਂ ਕਿੱਥੋਂ ਅੱਬਾ ਇਹਨੇ ਚੱਕ ਲਿਆਂਦੀਆਂ ਉਹ ਮੈਂ ਦੁੱਧ ਚ ਪਾਈਆਂ ਫੁੱਲ ਕੇ ਬਾਹਰ ਆ ਗਈਆਂ ਸਾਰੀਆਂ ਜਲੇਬੀਆਂ ਕਿਹੜੀਆਂ ਮੇਥੀ ਵਾਲੀ ਆਉਂਦੀਆਂ ਤੇੜੀਆਂ ਬੁੱਸ ਗਈਆਂ ਖਰਾਬ ਜਲੇਬੀਆਂ ਸੀ ਮੇਰੀ ਭੈਣ ਦੇ ਢਿੱਡ 'ਚ ਵੱਟ ਪੈਂਦਾ ਰਿਹਾ ਮੇਰੇ ਭਰਾ ਦੇ ਢਿੱਡ 'ਚ ਵੱਟ ਪੈਂਦਾ ਰਿਹਾ ਆਪਣੀ ਭੈਣ ਨੂੰ ਵੀ ਇੱਥੇ ਲੈ ਤੁਸੀਂ ਦੋਵੇਂ ਰਹੀ ਆਈਓ ਰਲ ਕੇ ਭੁੱਖੀਆਂ ਮਰ ਗਈਆਂ ਇੱਥੇ ਹੈ ਉਹਦੇ ਢਿੱਡ 'ਚ ਵੱਟ ਇਹ ਜਲੇਬੀਆਂ ਖਾਣ ਨਾਲ ਨਹੀਂ ਪੈਂਦਾ ਸੀ ਉਹ ਸਾਨੂੰ ਜ਼ਮੀਨ ਦੇਣ ਦਾ ਪੈਂਦਾ ਸੀ ਆ ਜ਼ਮੀਨ ਤੇ ਤੁਹਾਨੂੰ ਮਿਲ ਹੀ ਜਾਣੀ ਸੀ ਜੇ ਕਰਤੂਤਾਂ ਚੰਗੀਆਂ ਹੁੰਦੀਆਂ ਬੜਿਆ ਤੁਹਾਡੀਆਂ ਆ ਦੇਖ ਲੈ ਪਿਓ ਨੂੰ ਕਹਿੰਦੇ ਆ ਲਾਨਤ ਆ ਤੇਰੇ ਜੰਮਣ ਤੇ ਉਹ ਪਿਓ ਨੂੰ ਮਿਸਟ ਕਰੋ ਅੱਗੇ ਹੋ ਗਏ ਪਾ ਇਦਾਂ ਮੈਨੂੰ ਕ੍ਰਾਸ ਕਰਨ ਦੇਈ ਲਾ ਹੁਣ ਪਾ ਡਾਇਰੈਕਟ ਪਾ ਇਹਦੇ ਚੱਲ ਆਪਾਂ ਨੂੰ ਕਹਿੰਦੇ ਸਾਨੂੰ 2 ਪੈਲੀਆਂ ਦੇ 4 ਫੇਰ ਲੈ ਲਾਂਗੇ ਅਗਲੇ ਤੂੰ ਕਿੱਦਾਂ ਫਟਾਫਟ ਥੱਲੇ ਕਾਹਦੀਆਂ ਪੈਲੀਆਂ ਦੇਣ ਕਦੀ ਆਇਆਂ ਦੀ ਖਿਦਮਤ ਕੀਤੀ ਕਦੀ ਆਇਆਂ ਨੂੰ ਤੁਸੀਂ ਅਗਲ ਵੰਡੀ ਲੈਣ ਗਏ ਮੇਰੇ ਬਾਪਿਆਂ ਦੇ ਆਉਂਦੇ ਨੇ ਬਾਦਸ਼ਾਹ ਕਰਨ ਲੱਗ ਪਈ ਪਿੰਨੀਆਂ ਮਲਣ ਲੱਗ ਪਈ 에어ਪੋਰਟ 'ਚ ਉਤਰਦੇ ਆ ਤੇ ਲੈਣ ਦਾ ਹੀ ਅਸੀਂ ਪਿੰਨੀਆਂ ਤੇ ਇਹਦੀਆਂ ਨਹੀਂ ਮਲੀਆਂ ਕਦੀ ਜਿੰਨੇ ਤੈਨੂੰ ਜੰਮਿਆ ਦੁਨੀਆ ਤੇ ਲਿਆਂਦਾ ਉਹਦੀਆਂ ਪਿੰਨੀਆਂ ਨਹੀਂ ਮਲੀਆਂ ਤੂੰ ਉਹਦੀਆਂ ਕਿਤੇ ਪਿੰਨੀਆਂ ਨੂੰ ਕੀੜੀਆਂ ਚੜੀਆਂ ਮੈਂ ਤੈਨੂੰ ਫੈਸਲਾ ਦੇ ਕੇ ਤੈਨੂੰ ਘਰ ਹੀ ਘਲਾ ਦੇਣਾ ਮੈਨੂੰ ਚਾਹੀਦੀ ਨਹੀਂ ਇਦਾਂ ਦੀ ਬੇ ਤੂੰ ਮੈਨੂੰ ਫੈਸਲਾ ਦੇ ਤੂੰ ਮੈਨੂੰ ਦੇ ਕੀ ਸਕਦਾ ਹੋਰ ਹੈ ਸਵਾਏ ਦੁੱਖਾਂ ਨੇ ਮੈਨੂੰ ਦਿੱਤਾ ਕੀ ਹੈ ਜਾ ਕੇ ਉੱਥੇ ਪਿੰਡ ਦੇ ਵਿੱਚ ਕਿੱਦਾਂ ਫਿਰ ਵੀ ਲੋਕਾਂ ਨੇ ਕਹਿਣਾ ਭਾਜੀ ਕਿੱਡੀ ਜਵਾਨ ਉਹਨੇ ਛੱਡ ਦਿੱਤੀ ਉਹਨੇ ਛੱਡਦੀ ਮੈਂ ਕਹਿਣਾ ਚੰਗਾ ਕੰਮ ਨਹੀਂ ਸੀ ਕਰਦਾ ਨਖੱਟਾ ਸੀ ਜਿੱਦਾਂ ਦੇ ਮਰਜ਼ੀ ਕੇਸ ਤੋਂ ਕੁੜੀ ਘਰ ਆਵੇ ਅਗਲੇ ਮੁੰਡੇ ਦਾ ਕਸੂਰ ਹੀ ਕੱਢਦੇ ਨਸਲੀ ਔਰਤ ਜਿਹੜੀਆਂ ਪਾਣੀ ਦੇ ਗਲਾਸ ਤੇ ਵਸ ਜਾਂਦੀਆਂ ਬਚਣਾ ਹੋਣਾ ਚਾਹੀਦਾ ਪਾਣੀ ਪੀਤਾ ਧੁੱਪ ਗਿਆ ਢਿੱਡ ਮੇਰਾ ਮੈਨੂੰ ਤੇ ਇਦਾਂ ਲੱਗਦਾ ਢਿੱਡ 'ਚ ਮਸ਼ੀਨ ਲਾਈ ਮੈਂ ਇੰਨਾ ਪਾਣੀ ਸੁੱਟਿਆ ਮੇਰੇ ਅੰਦਰ ਤੁਸੀਂ ਡੁੱਬ ਕੇ ਨਹੀਂ ਮਰਦੀ 5 ਭਰਾ ਵਾ ਤੇਰੇ ਤੇ ਤੈਨੂੰ ਤੇ ਇੱਕ ਪੈਲੀ ਵੀ ਦੇਣ ਤੇ 6 ਤੇਰੀਆਂ ਆਪਣੀਆਂ 5 ਉਧਰ 11 ਪੈਲੀਆਂ ਬਣਦੀਆਂ ਲੈ ਤਾਂ ਹਾਏ ਮੈਂ ਮਰ ਗਈ ਮੇਰੀਆਂ 11 ਪੈਲੀਆਂ ਤੇ ਨਿਗਾਹ ਤੁਹਾਡੀ 4 ਕਿੰਨੇ ਦੱਸੀਆਂ 7 ਤੇ ਮੈਂ ਦੱਸੀਆਂ ਤੁਹਾਨੂੰ ਹਾਏ ਜਿੱਦਣ ਤੇਲੇ ਮੈਂ ਸ਼ਵਾਰਮਾ ਲਿਆ ਕੇ ਅੰਦਰ ਬੈਠੀ ਦੱਸਣ ਤੁਹਾਡਾ ਸੀ ਤੂੰ ਗੱਲਾਂ ਕਰਨੀ ਸੀ ਡੇ ਫੋਨ ਤੇ ਗੱਲਾਂ ਕਰਨ ਦੇ ਸੀ ਤੂੰ ਮੈਂ ਇਹਨੂੰ ਵੀ ਦੱਸਿਆ ਅਸਲ ਦੇ ਵਿੱਚ ਗੱਲ ਪਤਾ ਕੀ ਤੂੰ ਚਾਹੁੰਦਾ ਨਾ ਕਿ ਜ਼ਮੀਨ ਜਾਇਦਾਦ ਮਿਲੇ ਤੇ ਸਵੇਰੇ ਕੰਮ ਤੇ ਚਲਾ ਜਾ ਤੇ ਜੇ ਤੂੰ ਵੀ ਜਾਣਾ ਤੂੰ ਵੀ ਕਿਤੇ ਕੰਮ ਤੇ ਹੁਣ ਕੰਮ ਤੇ ਬਾਅਦ ਚ ਜਾਵਾਂਗੇ ਪਹਿਲਾਂ ਤੇਰੇ ਮਾਂ ਪਿਓ ਨਾਲ ਗੱਲ ਕਰਨ ਚੱਲੀ ਮੈਂ ਕਿਹੜੇ ਮਾਂ ਪਿਓ ਕੋਲ ਹੈ ਨਹੀਂ ਪੈਲੀਆਂ ਨਹੀਂ ਮਿਲਣੀਆਂ ਪੈਲੀਆਂ ਨਾ ਤਾਂ ਤਾਲੀਆਂ ਦੇਣੀਆਂ ਦਾਣੀਆਂ ਨਾ ਵੈਸੇ ਤੈਨੂੰ ਪੈਲੀ 'ਚ ਵੱਢ ਕੇ ਦੱਬ ਦੜਾਈ ਪੈਲੀਆਂ ਲਿਆਉਣੀਆਂ ਤੇ ਇੱਥੇ ਰਹਿਣੇ ਨੇ ਤੇ ਇੱਥੇ ਘਰੋਂ ਚੋਂ ਨਿਕਲ ਜਾ ਚੱਲ ਦਫਾ ਹੋ ਜਾ ਬੇਤਮੀਨ ਨਾ ਵੇ ਬੁੜਿਆ ਇਹਨੂੰ ਸਮਝਾ ਲਾ ਮੈਂ ਤੈਨੂੰ ਕਹਿੰਨੀ ਆ ਤੈਨੂੰ ਕਹਿੰਦਾ ਚਲੀ ਜਾ ਤੁਸੀਂ ਮੈਂ ਵੇਖਦੀ ਆ ਤੁਹਾਨੂੰ ਕੌਣ ਪੈਲੀਆਂ ਦਿੰਦਾ ਹੈਗਾ ਬਸਣਾ ਮੈਂ ਤੇ ਲੈ ਕੇ ਬੜੀ ਸਾਰਾ ਕੁਝ ਲੈ ਇੱਥੇ ਨਾ ਆ ਕੇ ਬੜਾ ਤੁਹਾਨੂੰ ਤਾਂ ਮੈਂ ਕੱਖ ਨਹੀਂ ਦੇਣਾ ਹੈਗਾ ਤੇ ਤਾਂ ਮੈਂ ਤਲਾਕ ਲੈਣੀ ਤੀਜੇ ਦਿਨ ਵਕੀਲ ਹੋਣਾ ਤੇਰੇ ਮੂੰਹ ਤੀਜੇ ਦਿਨ ਕਾਤੋਂ ਮੈਂ ਤਿੰਨੇ ਇੱਕੋ ਵਾਰੀ ਭੇਜ ਦੇਣੀਆਂ ਮੈਂ ਇਦਾਂ ਦੀ ਬੇਜ਼ਬਾਨ ਬੁੱਢੀ ਰੱਖਣੀ ਨਹੀਂ ਹੈਗੀ ਮੈਨੂੰ ਦੇ ਵੀ ਤਿੰਨੇ ਵਾਰੀ ਇੱਕੋ ਦਵੀ ਨਹੀਂ ਤਾਂ ਮੈਂ ਤੇਰੇ ਧੌਣ ਤੇ ਗੋਡਾ ਰੱਖ ਕੇ ਤਲਾਕ ਲੈਣੀ ਤੇ ਮੈਂ ਤਾਂ ਚਾਹੁੰਦਾ ਨਹੀਂ ਹੈਗਾ ਮੈਂ ਤੈਨੂੰ ਵਸਾਵਾਂ ਮੇਰੇ ਪਿਓ ਨੇ ਮੇਰਾ ਬੇੜਾ ਗਰਕ ਕੀਤਾ ਵਾ ਮੈਂ ਚਾਹੁੰਦਾ ਨਹੀਂ ਮੈਂ ਤੈਨੂੰ ਰੱਖਾਂ ਉਹ ਚਲੀ ਜਾ ਕਰਕੇ ਕਿਤੇ ਬਾਬਾ ਤੂੰ ਮਰ ਜੇ ਤੈਨੂੰ ਆਈ ਆ ਕਿਸੇ ਦੀ ਇਹ ਕੁੜੀਏ ਮੈਂ ਤੇਰੀ ਰੇਸ਼ਾ ਤੇਰੀ ਛਾਤੀ ਤੇ ਜੰਮੇ ਕਿਤੇ ਤੈਨੂੰ ਖੰਘ ਆਵੇ ਉਹ ਕੁੜੀਏ ਗੱਲ
ਸੁਣ ਲਾ ਹਾਂ ਉਹ ਤੀਏ ਗੱਲ ਸੁਣ ਲੈ ਇਦਾਂ ਲੜ ਕੇ ਨਹੀਂ ਜਾਈਦਾ ਹੁੰਦਾ ਨਹੀਂ ਤੇ ਹੋਰ ਕਿਦਾਂ ਜਾਈਦਾ ਉਹ ਤੇਰੇ ਮਾਪੇ ਕੀ ਸੋਚਣਗੇ ਪੁੱਤ ਉਹਨਾਂ ਨੇ ਉਹੀ ਸੋਚਣਾ ਗੰਦਿਆਂ ਦੇ ਵਿਆਹਤੀਆਂ ਅੱਬਾ ਇੱਧਰ ਹੋ ਜਾ ਮੈਂ ਰੱਖਣੀ ਨਹੀਂ ਓਏ ਮੈਂ ਰਹਿਣਾ ਹੀ ਨਹੀਂ ਮੈਂ ਇੱਥੇ ਮੇਰੇ ਭਰਾ ਹੀ ਆਉਣਗੇ ਫੈਸਲਾ ਲੈਣ ਫੈਸਲਾ ਤੇਰੇ ਘਰ ਹੀ ਪਹੁੰਚ ਜਾਊਗਾ ਫੈਸਲੇ ਦੀ ਟੈਨਸ਼ਨ ਨਾ ਲੈ ਹਿੱਸਾ ਲੈ ਆਏਂਗੇ ਤੇ ਐਨੂੰ ਬੜੀ ਹੁਣ ਅੱਲਾ ਪਰ ਅੱਬਾ ਮੈਂ ਚੰਗਾ ਕੀਤਾ ਨਾ ਹਾਂ ਬਹੁਤ ਚੰਗਾ ਕੀਤਾ ਪੁੱਤ ਆਹ ਜਿਹੜੀਆਂ 2-4 ਆਉਣੀਆਂ ਸੀ ਉੱਤੋਂ ਵੀ ਗਿਆ ਹੁਣ ਸਾਰੀ ਜ਼ਿੰਦਗੀ ਤੂੰ ਮੇਰੇ ਤੋਂ ਵੀ ਗਿਆ ਦਫਾ ਹੋ ਜਾ ਆਂਦਾ ਮੇਰੇ ਮੂੰਹ ਮੱਥੇ ਨਾ ਲੱਗੀ ਦਫਾ ਹੋ ਜਾ